ਇਹ ਮੁੱਖ ਮੁੱਦਾ ਆ ਵੀ ਸਿੱਖ ਅਮਰੀਕਨਸ ਜਿਹੜੇ ਆ ਉਹਨਾਂ ਦਾ ਅਮਰੀਕਾ ਦੇ ਵਿੱਚ ਸੇਫ ਰਹਿਣਾ ਤੇ ਉਹਨਾਂ ਦੇ ਹੱਕਾਂ ਦੀ ਜਿਹੜੀ ਇਸ ਦੇ ਵਿੱਚ ਗੱਲ ਆ ਤੇ ਉਹ ਕਿਸ ਤਰੀਕੇ ਦੇ ਨਾਲ ਭਾਰਤ ਆਪਣਾ ਇਨਫਲੂਐਂਸ ਇੱਥੇ ਵਰਤ ਕੇ ਉਹ ਸਾਰੇ ਡਿਸੈਂਟ ਨੂੰ ਉਹ ਸਾਰੀ ਗੱਲ ਨੂੰ ਕਿਸ ਤਰੀਕੇ ਦੇ ਨਾਲ ਉਖੇੜਦਾ ਆ, ਕਿਸ ਤਰੀਕੇ ਦੇ ਨਾਲ ਉਸ ਨੂੰ ਰੋਕਦਾ ਆ ਕਿ ਡਾਕਟਰ ਜਸਮੀਤ ਬੈਂਸ ਡਲੀਨੋ ਤੋਂ ਜੋ ਅਸੈਂਬਲੀ ਵੂਮਨ ਆ ਉਹ ਚੁੱਪ ਚਪੀਤੇ ਇੱਕ ਬਿੱਲ ਲਿਖ ਰਹੇ ਆ ਜਿਸ ਦਾ ਨਾਮ ਬਾਅਦ ਦੇ ਵਿੱਚ ਆਪਾਂ ਨੂੰ AB 3027 ਦੇ ਨਾਂ ਦੇ ਨਾਲ ਪਤਾ ਲੱਗਦਾ ਆ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ। ਤੁਸੀਂ ਸੋਚ ਕੇ ਹੈਰਾਨ ਹੋਵੋਗੇ ਇੱਥੇ ਇੱਕ ਕੋਲੇਸ਼ਨ ਆ, ਕੋਲੇਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ COHNA। ਇਹਨਾਂ ਨੇ ਚਿੱਠੀ ਲਿਖੀ ਬਕਾਇਦਾ ਜਿਹੜੀ ਆ ਇੱਥੇ ਅਸੈਂਬਲੀ ਨੂੰ ਗਵਰਨਰ ਨੂੰ ਖਾਸ ਕਰਕੇ ਜਾਂ ਅਸੈਂਬਲੀ ਦੇ ਉਹਨਾਂ ਕਮੇਟੀ ਦੇ ਮੈਂਬਰਸ ਨੂੰ ਸਾਰਿਆਂ ਨੂੰ ਵੀ ਭਾਈ ਇਹ ਜਿਹੜਾ ਬਿੱਲ ਆ ਇਸ ਨੂੰ ਬਲੌਕ ਕਰ ਦਿੱਤਾ ਜਾਵੇ। ਪਰ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਨੂੰ ਇਹ ਗੱਲ ਬਿਲਕੁਲ ਵੀ ਜਰੀ ਨਹੀਂ ਗਈ। ਉਹਨਾਂ ਨੇ ਭਾਰਤ ਦੇ ਇਸ਼ਾਰੇ ਤੇ ਕਹਿ ਲਓ ਜਾਂ ਉਹਦੇ ਨਾਲ ਮਿਲ ਕੇ ਇਸ ਬਿੱਲ ਦੀ ਜਿਹੜੀ ਆ ਉਹਨਾਂ ਨੇ ਵਿਰੋਧਤਾ ਜਿਹੜੀ ਉਹ ਕੀਤੀ। ਚਾਹੇ ਉਹ ਇਲੈਕਟਡ ਅਫੀਸ਼ੀਅਲ ਕਈ ਹੋਣ, ਚਾਹੇ ਉਹ ਇੱਥੇ ਆਮ ਲੋਕ ਹੋਣ, ਉਹ ਤਾਂ ਉਹਨਾਂ ਨੂੰ ਪਾਸਪੋਰਟ ਅਮਰੀਕਾ ਦਾ ਚਾਹੀਦਾ ਆ, ਪਰ ਗੱਲ ਹਮੇਸ਼ਾ ਉਹ ਉਹਨਾਂ ਦੀ ਭਾਰਤ ਦੇ ਪੱਖ ਦੀ ਹੀ ਜਿਹੜੀ ਉਹਨਾਂ ਦੀ ਹਮੇਸ਼ਾ ਉਹਨਾਂ ਚੋਂ ਨਿਕਲਦੀ ਰਹਿੰਦੀ ਆ। ਇਹੀ ਤੇ ਸਾਡੀ ਪੰਜਾਬੀ ਰੇਡੀਓ USA ਵੱਲੋਂ ਜਿਹੜੀਆਂ ਹਿੰਦੂ ਆਰਗੇਨਾਈਜੇਸ਼ਨਸ ਆ ਉਹਨਾਂ ਨੂੰ ਵੀ ਇਹ ਬੇਨਤੀ ਆ ਵੀ ਭਾਈ ਤੁਸੀਂ ਹਰ ਇਸ਼ੂ ਦੇ ਵਿੱਚ ਜਿਹੜਾ ਆ ਉਹ ਭਾਰਤ ਦੇ ਖਿਲਾਫ ਜਾਂ ਇੰਡੀਆ ਨੂੰ ਨਾ ਲਿਆਇਆ ਕਰੋ। ਅਮਰੀਕਾ ਦੇ ਵਿੱਚ ਹਿੰਦੂ, ਸਿੱਖ, ਮੁਸਲਮਾਨ, ਈਸਾਈ ਬੜੇ ਪਿਆਰ ਦੇ ਨਾਲ ਰਹਿੰਦੇ ਹੈਗੇ ਆ। ਨਹੀਂ ਜੇ ਤੁਹਾਨੂੰ ਪ੍ਰੂਫ ਤੇ ਤੁਸੀਂ ਗੁਰੂ ਘਰਾਂ ਦੇ ਵਿੱਚ ਜਾ ਕੇ ਦੇਖ ਲਿਆ ਕਰੋ। ਮੈਂ ਬੇ ਏਰੀਏ 'ਚ ਰਹਿੰਦਾ ਆ, ਸੈਨੋਜ਼ੇ ਗੁਰੂ ਘਰ, ਫਰੀਮੌਂਟ ਗੁਰੂ ਘਰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਗੱਲ ਆ ਆਪਣੇ ਸਰੋਤਿਆਂ ਤੇ ਦਰਸ਼ਕਾਂ ਦੇ ਲਈ ਬੜੀ ਅਹਿਮ ਆ, ਬੜੇ ਅਹਿਮ ਟੌਪਿਕ ਦੇ ਉੱਤੇ ਜਿਹੜੀ ਆਪਾਂ ਹੁਣ ਗੱਲ ਕਰਨ ਜਾ ਰਹੇ ਹਾਂ। ਇਹ ਮੁੱਖ ਮੁੱਦਾ ਆ ਵੀ ਸਿੱਖ ਅਮਰੀਕਨਸ ਜਿਹੜੇ ਆ ਉਹਨਾਂ ਦਾ ਅਮਰੀਕਾ ਦੇ ਵਿੱਚ ਸੇਫ ਰਹਿਣਾ ਤੇ ਉਹਨਾਂ ਦੇ ਹੱਕਾਂ ਦੀ ਜਿਹੜੀ ਇਸ ਦੇ ਵਿੱਚ ਗੱਲ ਆ। ਇਸ ਦੇ ਨਾਲ ਨਾਲ ਜਿਹੜੀਆਂ ਹੋਰ ਉਹ ਕਮਿਊਨਿਟੀਆਂ ਜਿਹੜੀਆਂ ਅਮਰੀਕਾ ਦੇ ਵਿੱਚ ਰਹਿੰਦੀਆਂ ਆ, ਖਾਸ ਕਰਕੇ ਜੋ ਭਾਰਤ ਦੇ ਵਿੱਚ ਜੋ ਚੱਲ ਰਿਹਾ ਆ ਉਸ ਦੇ ਉੱਤੇ ਜੋ ਲਾਈਟ ਪਾਉਂਦੀਆਂ, ਰੌਸ਼ਨੀ ਪਾਉਂਦੀਆਂ ਆ, ਤੇ ਉਹ ਕਿਸ ਤਰੀਕੇ ਦੇ ਨਾਲ ਭਾਰਤ ਆਪਣਾ ਇਨਫਲੂਐਂਸ ਇੱਥੇ ਵਰਤ ਕੇ ਉਹ ਸਾਰੇ ਡਿਸੈਂਟ ਨੂੰ ਉਹ ਸਾਰੀ ਗੱਲ ਨੂੰ ਕਿਸ ਤਰੀਕੇ ਦੇ ਨਾਲ ਉਖੇੜਦਾ ਆ, ਕਿਸ ਤਰੀਕੇ ਦੇ ਨਾਲ ਉਸ ਨੂੰ ਰੋਕਦਾ ਆ, ਕਿੱਦਾਂ ਉਹਨੂੰ ਨੱਪਦਾ ਆ, ਉਹ ਵੀ ਅਮਰੀਕਨ ਧਰਤੀ ਦੇ ਉੱਤੇ। ਜਿੱਥੋਂ ਤੱਕ ਆਪਾਂ ਸਭ ਨੂੰ ਪਤਾ ਹੈ ਵੀ ਅਮਰੀਕਾ ਲੈਂਡ ਆ, ਉਹ ਥਾਂ ਆ ਜਿੱਥੇ ਆਜ਼ਾਦੀ ਆ, ਜਿੱਥੇ ਡੈਮੋਕ੍ਰੇਸੀ ਆ, ਵੱਖ-ਵੱਖ ਤਰ੍ਹਾਂ ਦੇ ਜਿਹੜੇ ਭਾਂਤ-ਭਾਂਤ ਦੇ ਜਿਹੜੇ ਲੋਕ ਆ ਉਹ ਇੱਥੇ ਆ ਕੇ ਵਸਦੇ ਨੇ, ਇੱਥੇ ਰਹਿੰਦੇ ਨੇ ਤੇ ਆਜ਼ਾਦੀ ਦੇ ਨਾਲ ਆਪਣਾ ਜਿਹੜੇ ਵਿਚਾਰ ਆ ਉਹ ਪ੍ਰਗਟਾਉਂਦੇ ਨੇ। ਪਿਛਲੇ ਕੁਝ ਸਾਲਾਂ ਤੋਂ ਆਪਾਂ ਦੇਖਿਆ ਵੀ ਅਮਰੀਕਾ ਦੇ ਵਿੱਚ ਹੀ ਖਾਸ ਕਰਕੇ ਉਹਨਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਆ ਜਿਹੜੇ ਆਪਣੇ ਭਾਵ, ਜਿਹੜੇ ਆਪਣੇ ਜਿਹੜੇ ਇਰਾਦੇ ਆ ਜਾਂ ਆਪਣੇ ਜਿਹੜੇ ਗੱਲਾਂ ਆ ਉਹਨਾਂ ਨੂੰ ਇੱਥੇ ਜਿਹੜਾ ਆ ਕੇ ਸਾਹਮਣੇ ਪੇਸ਼ ਕਰ ਰਹੇ ਆ। ਖਾਸ ਕਰਕੇ ਜਿਹੜੀਆਂ ਬਾਹਰਲੇ ਸਰਕਾਰਾਂ ਆ ਉਹ ਆ ਕੇ ਨੱਥ ਪਾਉਣ ਦੀ ਉਹਨਾਂ ਨੂੰ ਕੋਸ਼ਿਸ਼ ਕਰ ਰਹੀ ਆ, ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ, ਜਿਹਦੇ ਵਿੱਚ ਭਾਰਤ ਵੀ ਸ਼ਾਮਲ ਹੈਗਾ ਆ। ਖਾਸ ਕਰਕੇ ਉਹਨਾਂ ਲੋਕਾਂ ਨੂੰ ਉਹ ਟਾਰਗੇਟ ਬਣਾ ਰਹੇ ਆ ਜਿਹੜੇ ਅਮਰੀਕਾ ਦੇ ਵਿੱਚ ਰਹਿ ਰਹੇ ਆ ਤੇ ਹਿਊਮਨ ਰਾਈਟਸ ਦੇ ਮਸਲੇ ਨੂੰ ਜਾਂ ਆਪਣੇ ਮੁਲਕਾਂ ਦੇ ਵਿੱਚ ਜੋ ਇਸ਼ੂ ਚੱਲ ਰਹੇ ਆ ਉਹਨਾਂ ਦੇ ਉੱਤੇ ਉਹ ਝਾਤਖੋਰੀ ਜਿਹੜੀ ਉਹ ਪਾਉਂਦੇ ਆ। ਆਪਾਂ ਸਿੱਖ ਕਮਿਊਨਿਟੀ ਦੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤੇ ਸਭ ਨੂੰ ਖਾਲਿਸਤਾਨ ਮੂਵਮੈਂਟ ਦਾ ਜਿਹੜਾ ਪਤਾ ਹੀ ਆ। ਸਿੱਖ ਸਟੇਟ ਇੱਕ ਜਿਹੜੀ ਵੱਖਰੀ ਉਸ ਦੀ ਜਿਹੜੀ ਮੰਗ ਆ ਚਿਰ ਤੋਂ ਚੱਲਦੀ ਜਿਹੜੀ ਉਹ ਆ ਰਹੀ ਆ। ਆਪਾਂ ਦੇਖਿਆ ਵੀ ਪਿਛਲੇ ਕੁਝ ਦਿਨਾਂ ਦੇ ਵਿੱਚ, ਪਿਛਲੇ ਕੁਝ ਮਹੀਨਿਆਂ 'ਚ ਜਾਂ ਸਾਲਾਂ 'ਚ ਅਜਿਹੀਆਂ ਕੁਝ ਘਟਨਾਵਾਂ ਜਿਹੜੀਆਂ ਉਹ ਵਾਪਰੀਆਂ। 2023 ਦੇ ਵਿੱਚ ਜੂਨ ਮਹੀਨੇ 'ਚ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਨੂੰ ਅਸੈਸੀਨੇਟ ਕੀਤਾ ਜਿਹੜਾ ਜਾਂਦਾ ਆ, ਕਤਲ ਕੀਤਾ ਜਾਂਦਾ ਆ। ਉਹ ਵੀ ਉਸ ਤੋਂ ਬਾਅਦ 'ਚ ਟਰੂਡੋ ਸ਼ਰੇਆਮ ਕਹਿੰਦਾ ਵੀ ਭਾਰਤ ਨੇ ਇਹਦੇ ਵਿੱਚ ਜਿਹੜੀ ਆ ਹੱਥ ਆ, 5 ਆਈਜ਼ ਨੇ ਜਿਹੜੀ ਇਸ ਦੇ ਬਾਰੇ ਜਿਹੜੀ ਉਹ ਗੱਲ ਜਿਹੜੀ ਉਹ ਦੱਸੀ ਆ। ਫਿਰ ਉਸ ਤੋਂ ਬਾਅਦ ਦੇ ਵਿੱਚ ਉਹ ਕਤਲ ਦੀ ਜਿਹੜੀ ਕਤਲ ਹੁੰਦਾ ਹੈ ਤੇ ਇੱਥੇ ਜਿਹੜੇ ਸਿੱਖ ਫॉर ਜਸਟਿਸ ਦਾ ਜਿਹੜਾ ਮੇਨ ਜਨਰਲ ਕੌਂਸਲ ਆ, ਲੀਗਲ ਕੌਂਸਲ ਆ, ਗੁਰਪਤਵੰਤ ਸਿੰਘ ਪੰਨੂ, ਜੋ ਕਿ US ਦਾ ਵੀ ਸਿਟੀਜ਼ਨ ਆ, ਲੀਗਲ ਐਡਵੋਕੇਟ ਆ, ਉਸ ਨੂੰ ਮਾਰਨ ਦੀ ਜਿਹੜੀ ਸੁਪਾਰੀ ਆ ਉਹ ਦਿੱਤੀ ਜਾਂਦੀ ਆ। ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਕਿਦਾਂ ਟੈਕਸਸ ਦਾ ਇੱਕ ਭੂਸ਼ਣ ਅਠਾਲੇ ਨਾਂ ਦਾ ਬੰਦਾ, ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਆ, ਜੋ ਕਿ ਸਿੱਖ ਮੂਲ ਦੀ ਜਿਹੜੀ ਸੰਸਥਾ ਦੇ ਉਲਟ ਕਿਸ ਤਰੀਕੇ ਦੇ ਨਾਲ ਹੇਟ ਭਰੀਆਂ ਜਿਹੜੀਆਂ ਆ ਉਹ ਗੱਲਾਂ ਤੇ ਉਹਨਾਂ ਨੂੰ ਕਿਦਾਂ ਜਿਹੜਾ ਉਹ ਧਮਕਾਉਂਦਾ ਆ ਤੇ ਵੌਇਸ ਮੇਲਾਂ ਜਿਹੜੀਆਂ ਉਹ ਛੱਡਦਾ ਆ।
ਇਹ ਸਾਰਾ ਕੁਝ ਜਦੋਂ ਇਹ ਵਾਪਰਿਆ ਆ, ਉਸੇ ਦਰਮਿਆਨ ਡਾਕਟਰ ਜਸਮੀਤ ਬੈਂਸ ਡਲੀਨੋ ਤੋਂ ਜੋ ਅਸੈਂਬਲੀ ਵੂਮਨ ਆ, ਉਹ ਚੁੱਪ ਚਪੀਤੇ ਇੱਕ ਬਿੱਲ ਲਿਖ ਰਹੇ ਆ, ਜਿਸ ਦਾ ਨਾਮ ਬਾਅਦ ਦੇ ਵਿੱਚ ਆਪਾਂ ਨੂੰ AB 3027 ਦੇ ਨਾਂ ਦੇ ਨਾਲ ਪਤਾ ਲੱਗਦਾ ਆ, ਵੀ ਟਰਾਂਸਨੈਸ਼ਨਲ ਰਿਪਰੈਸ਼ਨ। FBI ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉਲਟ ਜੇ ਤੁਹਾਨੂੰ ਕੋਈ ਦਿੱਕਤ ਆ, ਕੋਈ ਤਕਲੀਫ ਆ, ਉਹਨਾਂ ਨੇ ਸਪੈਸ਼ਲ ਪੰਜਾਬੀ ਦੇ ਵਿੱਚ ਇੱਕ ਮੈਸੇਜ ਹੈਲਪਲਾਈਨ ਉਹ ਵੀ ਜਿਹੜਾ ਕ੍ਰੀਏਟ ਕੀਤਾ, ਜੋ ਕਿ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਜਿਹੜਾ ਉਹ ਸੁਣਿਆ ਵੀ ਦੇਖਿਆ ਵੀ। ਇਸ ਦੇ ਵਿੱਚ ਕਹਿੰਦੇ ਵੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਰੋਕਣ ਵਾਲਾ ਜਿਹੜਾ ਬਿੱਲ ਆ AB 3027, ਉਸ ਦੇ ਨਾਲ ਕੀ ਹੋਣਾ ਸੀ ਵੀ ਇੱਥੋਂ ਦਾ ਜਿਹੜਾ ਲਾ ਇਨਫੋਰਸਮੈਂਟ ਆ ਉਹਨਾਂ ਨੂੰ ਸਿਖਲਾਈ ਮਿਲਣੀ ਸੀ, ਟਰਾਂਸਨੈਸ਼ਨਲ ਰਿਪਰੈਸ਼ਨ ਬਾਰੇ ਪਤਾ ਲੱਗਣਾ ਸੀ, ਤੇ ਜੇ ਕੋਈ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਆ ਤਾਂ ਉਸ ਨੂੰ ਕਿੱਦਾਂ ਜਿਹੜਾ ਨਜਿੱਠਣਾ ਆ, ਕਿੱਦਾਂ ਉਸ ਦੀ ਕਾਰਵਾਈ ਕਰਨੀ ਆ, ਉਸ ਦੀ ਇਸ ਦੇ ਵਿੱਚ ਲਾ ਇਨਫੋਰਸਮੈਂਟ ਏਜੰਸੀਜ਼ ਨੂੰ ਤਿਆਰੀ ਕਰਵਾਈ ਜਾਣੀ ਸੀਗੀ। ਤੁਸੀਂ ਅਮਰੀਕਾ 'ਚ ਰਹਿੰਦੇ ਹੋ, ਤੁਸੀਂ ਸੋਚਦੇ ਹੋਵੋਗੇ ਯਾਰ ਇਹ ਤਾਂ ਗੱਲ ਹੀ ਬੜੀ ਭਲੀ ਆ, ਇਹਦੇ ਵਿੱਚ ਇਕੱਲਾ ਇੰਡੀਆ ਨਹੀਂ, ਈਰਾਨ ਵੀ ਆ, ਰੂਸ ਵੀ ਆ, ਚੀਨ ਵੀ ਆ, ਹੋਰ ਬਹੁਤ ਸਾਰੇ ਅਜਿਹੇ ਮੁਲਕ ਆ ਜਿਹੜੇ ਆਪਣੇ ਡਿਸੀਡੈਂਟਸ ਨੂੰ ਇੱਥੇ ਡਰਾਉਂਦੇ ਨੇ, ਧਮਕਾਉਂਦੇ ਨੇ, ਮਾਰਦੇ ਨੇ, ਜੋ ਹੀ ਇਸ ਟਾਈਮ ਜੋ ਭਾਰਤ ਵੀ ਕਰ ਰਿਹਾ। ਐਜ਼ ਏ ਅਮਰੀਕਨ ਤੁਸੀਂ ਸੋਚਦੇ ਹੋਵੋਗੇ ਯਾਰ ਆਹ ਤਾਂ ਗੱਲ ਠੀਕ ਆ ਵੀ ਇੱਥੇ ਆ ਕੇ ਆਜ਼ਾਦੀ ਨਾਲ ਬੋਲਣ ਵਾਲਿਆਂ ਨੂੰ ਰੋਕਣਾ ਨਹੀਂ ਚਾਹੀਦਾ, ਉੱਥੋਂ ਦੀ ਦੂਜੀ ਬਾਹਰਲੀ ਸਰਕਾਰ ਆ ਉਹ ਆ ਕੇ ਇੱਥੇ ਉਹਨਾਂ ਨੂੰ ਮਾਰੇ ਨਾ, ਧਮਕਾਵੇ ਨਾ, ਇਹ ਤਾਂ ਇੱਕ ਆਮ ਆ, ਇੱਥੇ ਦੇ ਆਜ਼ਾਦ ਮੁਲਕ ਆ। ਪਰ ਨਹੀਂ, ਤੁਸੀਂ ਸੋਚ ਕੇ ਹੈਰਾਨ ਹੋਵੋਗੇ, ਇੱਥੇ ਇੱਕ ਕੋਲੇਸ਼ਨ ਆ, ਕੋਲੇਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ, COHNA, ਇਹਨਾਂ ਨੇ ਚਿੱਠੀ ਲਿਖੀ ਬਕਾਇਦਾ ਜਿਹੜੀ ਆ ਇੱਥੇ ਅਸੈਂਬਲੀ ਨੂੰ, ਗਵਰਨਰ ਨੂੰ ਖਾਸ ਕਰਕੇ, ਜਾਂ ਅਸੈਂਬਲੀ ਦੇ ਉਹਨਾਂ ਕਮੇਟੀ ਦੇ ਮੈਂਬਰਸ ਨੂੰ, ਸਾਰਿਆਂ ਨੂੰ, ਵੀ ਭਾਈ ਇਹ ਜਿਹੜਾ ਬਿੱਲ ਆ ਇਸ ਨੂੰ ਬਲੌਕ ਕਰ ਦਿੱਤਾ ਜਾਵੇ। ਤੇ ਉਹ ਆਪਣੀ ਕੋਝੀ ਚਾਲ ਦੇ ਵਿੱਚ ਕਾਮਯਾਬ ਵੀ ਹਰਜੋਤ ਸਿੰਘ ਜੀ ਹੋ ਗਏ ਆ। ਅਫਸੋਸ ਦੇ ਨਾਲ ਜਿਹੜਾ ਉਹ ਕਹਿਣਾ ਪੈ ਰਿਹਾ ਆ, ਉਹ ਇਸ ਦੇ ਵਿੱਚ ਦਾਅਵਾ ਕਰਦੇ ਆ, ਕਹਿੰਦੇ ਜੀ ਇਸ ਦੇ ਵਿੱਚ ਟਾਰਗੇਟ ਕੀਤਾ ਜਾ ਰਿਹਾ ਆ ਭਾਰਤ ਨੂੰ, ਜੋ ਕਿ US ਦਾ ਇੱਕ ਐਲਾਈ ਆ, ਇੱਕ ਮਿੱਤਰ ਆ। ਕਹਿੰਦੇ ਵੀ ਰਿਐਲਿਟੀ ਜਿਹੜੀ ਇਸ ਦੇ ਵਿੱਚ ਇਹ ਸੀਗੀ ਵੀ ਇਹ ਬਿੱਲ ਦੇ ਨਾਲ ਉਹਨਾਂ ਸਰਕਾਰਾਂ ਨੂੰ ਅਕਾਊਂਟੇਬਲ, ਜਵਾਬਦੇਹ ਬਣਾਇਆ ਜਾਣਾ ਸੀ, ਜੋ ਕਿ ਇੱਥੇ ਬੈਠੇ ਲੋਕਾਂ ਨੂੰ, ਆਜ਼ਾਦ ਪਸੰਦ ਲੋਕਾਂ ਨੂੰ, ਆਜ਼ਾਦੀ ਦੇ ਨਾਲ ਆਪਣੇ ਵਿਚਾਰ ਪੇਸ਼ ਕਰਨ ਵਾਲਿਆਂ ਨੂੰ, ਉਹਨਾਂ ਨੂੰ ਜੋ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਅਮਰੀਕੀ ਧਰਤੀ ਦੇ ਉੱਤੇ, ਉਹਨਾਂ ਨੂੰ ਨੱਥ ਜਿਹੜੀ ਉਹ ਪੈਣੀ ਸੀ। ਪਰ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਨੂੰ ਇਹ ਗੱਲ ਬਿਲਕੁਲ ਵੀ ਜਰੀ ਨਹੀਂ ਗਈ। ਉਹਨਾਂ ਨੇ ਭਾਰਤ ਦੇ ਇਸ਼ਾਰੇ ਤੇ ਕਹਿ ਲਓ ਜਾਂ ਉਹਦੇ ਨਾਲ ਮਿਲ ਕੇ ਇਸ ਬਿੱਲ ਦੀ ਜਿਹੜੀ ਆ ਉਹਨਾਂ ਨੇ ਵਿਰੋਧਤਾ ਜਿਹੜੀ ਉਹ ਕੀਤੀ, ਜਿਹਦੇ ਕਰਕੇ ਹੁਣ ਇਹ ਜਿਹੜਾ ਬਿੱਲ ਆ ਕੈਲੀਫੋਰਨੀਆ ਦੀ ਸੈਨੇਟ ਦੇ ਵਿੱਚ ਇਸ ਟਾਈਮ ਰੁਕ ਗਿਆ ਆ। ਤੇ ਈਵਨ ਦੋ ਕਹਿੰਦੇ ਆ ਵੀ ਅਸੈਂਬਲੀ ਦੇ ਵਿੱਚ ਪੂਰੀ ਸਟਰੋਂਗ ਸਪੋਰਟ ਦੇ ਨਾਲ ਇਹ ਪਾਸ ਹੋਇਆ, ਪਰ ਸੈਨੇਟ ਦੇ ਵਿੱਚ ਆ ਕੇ ਇਸ ਨੂੰ ਇਹਨਾਂ ਨੇ ਜਿਹੜੀਆਂ ਇਹ ਬ੍ਰੇਕਾਂ ਆ ਕੇ ਇੱਥੇ ਮਰਵਾ ਦਿੱਤੀਆਂ। ਇਹ COHNA ਵਰਗੇ ਇੱਕ ਨਹੀਂ, ਅਜਿਹੇ ਹੋਰ ਕਈ ਸੈਂਕੜੇ ਹਜ਼ਾਰਾਂ ਲੋਕ ਨੇ ਜੋ ਚਾਹੁੰਦੇ ਨਹੀਂ ਸੀ ਵੀ ਇਹ ਜਿਹੜਾ ਬਿੱਲ ਆ ਉਹ ਪਾਸ ਹੋਵੇ। ਇੱਥੇ ਭਾਰਤ ਨੂੰ ਬਚਾਉਣ ਵਾਲੇ ਅਮਰੀਕਾ ਦਾ ਨਕਾਬ ਪਹਿਨੇ ਜਿਹੜੇ ਉਹ ਇੱਥੇ ਬੈਠੇ ਆ, ਚਾਹੇ ਉਹ ਇਲੈਕਟਡ ਅਫੀਸ਼ੀਅਲ ਕਈ ਹੋਣ, ਚਾਹੇ ਉਹ ਇੱਥੇ ਆਮ ਲੋਕ ਹੋਣ, ਉਹ ਤਾਂ ਉਹਨਾਂ ਨੂੰ ਪਾਸਪੋਰਟ ਅਮਰੀਕਾ ਦਾ ਚਾਹੀਦਾ ਆ, ਪਰ ਗੱਲ ਹਮੇਸ਼ਾ ਉਹ ਉਹਨਾਂ ਦੀ ਭਾਰਤ ਦੇ ਪੱਖ ਦੀ ਹੀ ਜਿਹੜੀ ਉਹਨਾਂ ਦੀ ਹਮੇਸ਼ਾ ਉਹਨਾਂ ਚੋਂ ਨਿਕਲਦੀ ਰਹਿੰਦੀ ਆ। ਇਹੀ ਨਹੀਂ, ਹਰਜੋਤ ਸਿੰਘ ਜੀ ਰੀਸੈਂਟਲੀ ਆਪਾਂ ਦੇਖਿਆ ਸਤਿੰਦਰਪਾਲ ਸਿੰਘ ਰਾਜੂ ਹੋਣਾ ਨੂੰ ਵੀ ਜਿਹੜੇ ਉਹ ਮਾਰਨ ਦੀ ਇੱਥੇ ਕੋਸ਼ਿਸ਼ ਹੋਈ ਆ। ਉਹਨਾਂ ਨੇ ਇਹ ਦਾਅਵਾ ਕੀਤਾ ਸੀਗਾ ਵੀ ਇਹਦੇ ਵਿੱਚ ਹੋ ਸਕਦਾ ਹੈ ਵੀ ਉਹਦੇ ਇਹ ਜਿਹੜੇ ਭਾਰਤ ਵਾਲੇ ਵਿਰੋਧੀ ਆ ਉਹਨਾਂ ਨੇ ਇਹ ਕੋਸ਼ਿਸ਼ ਜਿਹੜੀ ਉਹ ਕੀਤੀ ਹੋਵੇ, ਉਹਨਾਂ ਦਾ ਬਾਲ-ਬਾਲ ਉਸ ਦੇ ਵਿੱਚ ਬਚਾਅ ਜਿਹੜਾ ਹੋ ਗਿਆ। ਸੋ ਇੱਥੋਂ ਇਹ ਪਤਾ ਲੱਗਦਾ ਹਰਜੋਤ ਸਿੰਘ ਜੀ ਵੀ ਭਾਰਤੀ ਏਜੰਸੀਆਂ ਦਾ, ਭਾਰਤੀ ਜਿਹੜੀ ਆ ਪਿੱਠ ਪੂਰਨ ਵਾਲਿਆਂ ਦਾ, ਉਹਨਾਂ ਦਾ ਪੱਖ ਪੂਰਨ ਵਾਲਿਆਂ ਲੋਕਾਂ ਦਾ ਇਨਫਲੂਐਂਸ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕਾ ਆ। ਐਜ਼ ਅ ਸਿੱਖ ਅਮਰੀਕਨ ਆਪਾਂ ਨੂੰ ਇਹ ਦੇਖਣਾ ਪੈਣਾ ਆ ਵੀ ਆਪਾਂ ਕਿੱਥੇ ਜਿਹੜੇ ਉਹ ਖੜੇ ਆ। ਕੀ ਆਪਾਂ ਆਪਣੀਆਂ ਛੋਟੀਆਂ-ਛੋਟੀਆਂ ਲੜਾਈਆਂ ਦੇ ਵਿੱਚ ਇਸ ਟਾਈਮ ਗਲਦਾਨ ਆ? ਕੀ ਆਪਾਂ ਨੂੰ ਲਾਲਚ ਨੇ ਜਿਹੜਾ ਉਹ ਮਾਰ ਲਿਆ ਆ? ਕੀ ਆਪਾਂ ਅਪੈਲੋਜੈਟਿਕ ਜਿਹੜੇ ਆ ਉਹੀ ਬਸ ਹੋਈ ਜਾ ਰਹੇ ਆ? ਆਪਾਂ ਇਕੱਠੇ ਹੋ ਕੇ ਇਹਨਾਂ ਚੀਜ਼ਾਂ ਦਾ ਟਾਕਰਾ ਸਾਹਮਣਾ ਕਦੋਂ ਕਰਨਾ ਆ? ਅਸੈਂਬਲੀ ਵੂਮਨ ਜਸਮੀਤ ਕੌਰ ਬੈਂਸ ਵਰਗੀ, ਉਹਨਾਂ ਦਾ ਸਾਥ ਦੇ ਕੇ ਅਜਿਹੇ ਬਿੱਲ ਆਪਾਂ ਕਦੋਂ ਜਿਹੜੇ ਉਹ ਪਾਸ ਕਰਵਾਉਣੇ ਆ? ਜਾਂ ਸਿਰਫ ਆਪਾਂ ਨੂੰ ਇਹ ਆ ਵੀ ਅੱਜ ਦੀ ਦਿਹਾੜੀ ਜਿਹੜੀ ਇੱਕ ਹੋਰ ਲਾ ਲਈਏ, $4 ਜਿਹੜੇ ਆਪਾਂ
ਹੋਰ ਕਮਾ ਲਈਏ, ਪਰ ਆਜ਼ਾਦੀਆਂ ਛਿੱਕੇ ਟੰਗ ਹੁੰਦੀਆਂ ਤਾਂ ਟੰਗੀ ਜਾਣ, ਆਪਾਂ ਨੂੰ ਇਸ ਦੇ ਨਾਲ ਕੋਈ ਪਰਵਾਹ ਨਹੀਂ ਭਾਈ। ਇਹ ਜਾਗਣ ਦਾ ਵੇਲਾ ਆ, ਇਕੱਠੇ ਹੋਣ ਦਾ ਵੇਲਾ ਆ ਕੇ ਅਜਿਹੇ ਬਿੱਲਾਂ ਦੀ ਸਪੋਰਟ ਤੇ ਇਸ ਨੂੰ ਇਹ ਜਿਹੜੇ ਠੰਡੇ ਬਸਤੇ 'ਚ ਪਾਇਆ ਉੱਚੋਂ ਕੱਢ ਕੇ ਪਾਸ ਕਰਾਉਣ ਵੱਲ ਨੂੰ ਹਮਲੇ ਮਾਰਨ ਦੀ ਜ਼ਰੂਰਤ ਹੈਗੀ ਆ। ਸੋ ਸਰੋਤਿਆਂ ਨੂੰ ਥੋੜਾ ਜਿਹਾ ਦੱਸ ਦਈਏ, ਜਿਹੜਾ ਕੈਲੀਫੋਰਨੀਆ ਅਸੈਂਬਲੀ ਬਿੱਲ 3027 ਆ, ਇਹਦਾ ਮਕਸਦ ਇਹ ਸੀ ਵੀ ਲਾ ਇਨਫੋਰਸਮੈਂਟ ਏਜੰਸੀ ਜਿਨ੍ਹਾਂ 'ਚ ਪੁਲਿਸ ਆ, FBI ਆ ਜਾਂ ਹੋਰ ਏਜੰਸੀਜ਼ ਆ, ਉਹਨਾਂ ਨੂੰ ਟ੍ਰੇਨਿੰਗ ਦੇਣੀ ਸੀ ਵੀ ਜਿਹੜੀਆਂ ਬਾਹਰਲੀਆਂ ਸਰਕਾਰਾਂ ਆ, ਜਿਹੜੇ ਅਮਰੀਕਾ ਦੇ ਸਿਟੀਜ਼ਨ ਇੱਥੇ ਰਹਿ ਕੇ ਉਹ ਧੱਕਾ ਹੁੰਦਾ ਕਿਤੇ ਵੀ ਦੁਨੀਆ ਦੇ ਵਿੱਚ ਉਹਦੇ ਅਗੇਂਸਟ ਬੋਲਦੇ ਆ, ਉਹਨਾਂ ਨੂੰ ਮਾਰਨ ਦੀ ਕੋਸ਼ਿਸ਼, ਉਹਨਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕਰਦੇ, ਉਹਨਾਂ ਨੂੰ ਟ੍ਰੇਨਿੰਗ ਦੇਣੀ ਸੀ। ਇਹਦੇ 'ਚ ਨਥਿੰਗ ਰੋਂਗ ਹੈਗਾ। ਅਸੈਂਬਲੀ 'ਚ ਬੜੀ ਮੈਜੋਰਟੀ ਦੇ ਨਾਲ ਬਿੱਲ ਪਾਸ ਹੋਇਆ। ਬਾਅਦ ਦੇ ਵਿੱਚ ਇਹ ਜਿਹੜਾ ਬਿੱਲ ਆ ਇਹ ਫੇਲ ਹੋ ਗਿਆ, ਕਿਉਂਕਿ ਜਿਹੜੀ ਕੋਹਿਨਾ ਆ, ਕੈਲੀਫੋਰਨੀਆ ਆਫ ਹਿੰਦੂਜ਼ ਇਨ ਨਾਰਥ ਅਮਰੀਕਾ, ਉਹਨਾਂ ਨੇ ਲੈਟਰ ਲਿਖਿਆ ਵੀ ਜੀ ਹਿੰਦੂਆਂ ਦੇ ਅਗੇਂਸਟ ਜਿਹੜੇ ਖਾਲਿਸਤਾਨੀ ਆ ਉਹਨਾਂ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ, ਉਹਨਾਂ ਨੂੰ ਡਰਾਇਆ ਜਾਂਦਾ ਆ। ਸੋ ਹਾਲਾਂਕਿ ਇਦਾਂ ਦੀ ਕੋਈ ਇਨਸੀਡੈਂਟ ਕਿਤੇ ਆਈ ਨਹੀਂ। ਤੁਹਾਨੂੰ ਰਾਜਕਨਵੀਰ ਸਿੰਘ ਉਹਨਾਂ ਨੇ ਪਹਿਲਾਂ ਹੀ ਦੱਸਿਆ ਵੀ ਅਵਸਥੀ ਟੈਕਸਸ ਦੇ ਵਿੱਚ ਹਿੰਦੂ ਜੈਂਟਲਮੈਨ ਨੇ ਕਿਸ ਤਰ੍ਹਾਂ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਉਹਨਾਂ ਨੂੰ ਥ੍ਰੈਟ ਕੀਤਾ ਸੀ, ਉਹਨੂੰ 10 ਸਾਲ ਦੀ ਸਜ਼ਾ ਵੀ ਹੋਈ ਹੈਗੀ ਆ। ਤੇ ਇਹਨਾਂ ਨੇ ਫਿਰ ਜਿਹੜੀ ਇਦਾਂ ਹੀ HAF ਆ, ਹਿੰਦੂਜ਼ ਅਮਰੀਕਨ ਫਾਊਂਡੇਸ਼ਨ, ਉਹਨਾਂ ਨੇ ਇਹਨੂੰ ਸੈਲੀਬ੍ਰੇਟ ਵੀ ਕੀਤਾ ਇਸ ਬਿੱਲ ਨੂੰ ਵੀ ਅਸੀਂ ਇਹ ਫੇਲ ਕਰਾ ਦਿੱਤਾ। ਕਹਿੰਦੇ ਵੀ ਅਸੀਂ ਉਦਾਂ ਹੀ ਇਹ ਬਿੱਲ ਫੇਲ ਕਰਾਇਆ ਜਿੱਦਾਂ SV 403 ਕਾਸਟ ਬਿੱਲ ਵਾਲਾ ਸੀ। ਉਹਦੇ 'ਚ ਵੀ ਕਹਿੰਦੇ ਇੰਡੀਅਨ ਅਮਰੀਕਨ ਨੂੰ ਜਿਹੜਾ ਟਾਰਗੇਟ ਕੀਤਾ ਗਿਆ ਸੀਗਾ। ਸੋ ਇਹਨੂੰ ਜੇ ਕੋਈ ਧੱਕਾ ਹੁੰਦਾ ਆ, ਮੰਨ ਲਓ ਵੀ ਕਿਸਾਨਾਂ ਨਾਲ ਧੱਕਾ ਹੁੰਦਾ, ਅਮਰੀਕਾ ਦੇ ਸਾਰੇ ਪੰਜਾਬ ਦੇ ਰਹਿਣ ਵਾਲੇ ਸਿੱਖ, ਪੰਜਾਬੀ, ਹਰਿਆਣੇ ਦੇ ਰਹਿਣ ਵਾਲੇ ਜਿੰਨੇ ਵੀ ਹਰਿਆਣਵੀ ਹੈਗੇ ਆ, ਉਹ ਪੰਜਾਬ ਦੇ ਫਾਰਮਰ ਜਾਂ ਭਾਰਤ ਦੇ ਫਾਰਮਰ ਜਿਹੜੇ ਆ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਦੇ ਆ। ਸੋ ਇਹਦਾ ਮਤਲਬ ਵੀ ਉਹ ਤੁਸੀਂ ਉਹਨਾਂ ਨੂੰ ਜਿਹੜੀ ਬਾਹਰ ਜਾ ਕੇ ਚੁੱਪ ਕਰਾ ਦੋਗੇ। ਸੋ ਇਹ ਧੱਕਾ ਸ਼ਰੇਆਮ ਚੱਲ ਰਿਹਾ ਹੈਗਾ। ਇਹ ਸੋਚਣਾ ਹੁਣ ਸਿੱਖਾਂ ਨੇ ਆ ਵੀ ਤੁਸੀਂ ਲੜੀ ਜਾਣਾ ਆਪਸ ਦੇ ਵਿੱਚ, ਮਿਸ਼ਨਰੀ ਹੋ ਗਿਆ, ਟਕਸਾਲੀ ਹੋ ਗਿਆ, ਕੋਈ ਜੀ ਟੇਬਲ 'ਚ ਬਹਿ ਗਿਆ, ਟੇਬਲ ਦੇ ਥੱਲੇ ਬਹਿ ਗਿਆ, ਜਾਂ ਤੁਸੀਂ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਜਿਹੜੀ ਅਣਖ ਹੈਗੀ ਆ ਸਿੱਖਾਂ ਦੇ ਵਿੱਚ ਉਸ ਨੂੰ ਕਾਇਮ ਰੱਖਣਾ ਹੈਗਾ। ਤੇ ਜਾਂ ਜਿਹੜੀਆਂ ਆਰਗੇਨਾਈਜੇਸ਼ਨ ਆ, ਭਾਰਤ ਪੱਖੀ ਆਰਗੇਨਾਈਜੇਸ਼ਨਸ ਆ, ਉਹਨਾਂ ਦੀਆਂ ਪ੍ਰੋਕਸੀ ਆਰਗੇਨਾਈਜੇਸ਼ਨਸ ਆ, ਜੋ ਅਮਰੀਕਾ ਦੇ ਵਿੱਚ, ਹੁਣ ਦੇਖੋ ਅਮਰੀਕਨ ਸਿਟੀਜ਼ਨ ਆ, ਅਸੀਂ ਅਮਰੀਕਾ ਦੇ ਸਿਟੀਜ਼ਨ ਆ, ਇੱਥੇ ਫਰੀडम ਆਫ ਸਪੀਚ ਹੈਗੀ ਆ, ਇੱਥੇ ਹਰ ਇੱਕ ਦਾ ਹੱਕ ਹੈਗਾ ਗੱਲ ਕਰਨ ਦਾ। ਆਪਾਂ ਤੁਸੀਂ ਦੇਖਦੇ ਹੀ ਆ, ਚਾਹੇ ਉਹ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਹੋਵੇ, ਚਾਹੇ ਪ੍ਰੈਜ਼ੀਡੈਂਟ ਟਰੰਪ ਹੋਣ, ਚਾਹੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣ, ਕੋਈ ਵੀ ਆਪਾਂ ਬੋਲਦੇ ਆ ਜਿੱਥੇ ਗਲਤ ਹੁੰਦਾ ਕੋਈ ਵੀ ਮੁੱਦਾ, ਤੇ ਜੇ ਕੱਲ ਨੂੰ ਇਹੀ ਹੋਵੇ ਵੀ ਚੱਕ ਕੇ ਇਹਨਾਂ ਨੂੰ ਅੰਦਰ ਸਿੱਟ ਦਿਓ ਜੀ। ਸੋ ਇਹ ਦੇਖੋ ਵੀ ਬਾਹਰ ਦੀ ਸਰਕਾਰ ਆ ਕੇ ਜਿਹੜੀ ਆ ਉਹ ਜਿਹੜੀਆਂ ਇੱਥੇ ਪ੍ਰੋਕਸੀ ਉਹਨਾਂ ਦੀਆਂ ਆਰਗੇਨਾਈਜੇਸ਼ਨਸ ਬਣੀਆਂ ਹੋਈਆਂ ਆ, ਉਹਨਾਂ ਦੇ ਰਾਹੀਂ ਇਹ ਸਾਰਾ ਜਿਹੜਾ ਪ੍ਰਚਾਰ ਕਰ ਰਹੀ ਹੈਗੀ ਆ, ਤੇ ਬਾਅਦ ਦੇ ਵਿੱਚ ਉਹ ਇਸ ਨੂੰ ਸੈਲੀਬ੍ਰੇਟ ਕਰਦੇ ਹੈਗੇ ਆ। ਤੇ ਜਿਹੜਾ ਕੋਈ ਹੱਕ ਦੀ ਗੱਲ ਕਰਦਾ ਉਹਨੂੰ ਐਕਸਟ੍ਰੀਮਿਸਟ ਉਹ ਕਹਿ ਦਿੰਦੇ ਹੈਗੇ ਆ। ਹਾਲਾਂਕਿ ਕੋਈ ਇਨਸੀਡੈਂਟ ਨਹੀਂ ਹੋਈ ਹੈਗੀ। ਮੰਦਰਾਂ ਦੇ ਬਾਰੇ ਜਿਹੜਾ ਬਾਹਰ ਲਿਖਿਆ ਗਿਆ ਹਮੇਸ਼ਾ ਹੀ ਪ੍ਰੂਵ ਵੀ ਹੋ ਗਿਆ ਆਸਟ੍ਰੇਲੀਆ 'ਚ ਵੀ ਉਹ ਕੁਝ ਹਿੰਦੂ ਵੀਰੇ ਸੀ ਜਿਨ੍ਹਾਂ ਨੇ ਲਿਖ ਦਿੱਤਾ ਸੀ। ਇੱਥੇ ਜਾ ਕੇ ਸਿੱਖਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਆ ਵੀ ਅਸੀਂ ਤੁਹਾਡੇ ਨਾਲ ਆ, ਕੋਈ ਵੀ ਸਿੱਖ ਜਿਹੜਾ ਇਦਾਂ ਦੀ ਇਨਸੀਡੈਂਟ ਨਹੀਂ ਕਰ ਸਕਦਾ। ਸਿੱਖ ਕਰਨਾ ਤਾਂ ਕੀ ਆ, ਦੂਰ ਦੀ ਗੱਲ, ਸਿੱਖ ਕਦੇ ਸੋਚ ਵੀ ਨਹੀਂ ਸਕਦਾ ਵੀ ਹੋਰ ਕਿਸੇ ਧਰਮ ਸਥਾਨ ਦੇ ਉੱਤੇ ਜਾ ਕੇ ਉਹਨਾਂ ਦੇ ਗ੍ਰੈਫਿਟੀ ਜਾਂ ਉਹਨਾਂ ਦੇ ਕੋਈ ਮਾੜਾ ਕੰਮ ਜਿਹੜਾ ਕੀਤਾ ਜਾਵੇ। ਇਹ ਸਿੱਖਾਂ ਦੀ ਹਿਸਟਰੀ ਰਹੀ ਆ ਅੱਜ ਤੱਕ, ਕੋਈ ਇਦਾਂ ਦੀ ਜਿਹੜੀ ਗੱਲਬਾਤ ਨਹੀਂ ਹੋਈ ਹੈਗੀ। ਸੋ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਟਵਿੱਟਰ ਦੇ ਉੱਤੇ ਜਿਹੜਾ ਪਾਇਆ ਵੀ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ, ਜਿਸ ਤਰ੍ਹਾਂ SV 403 ਫੇਲ ਹੋਇਆ ਸੀ, ਹੁਣ AB 3027 ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਜਿਹੜਾ ਆ ਉਹ ਵੀ ਕੈਲੀਫੋਰਨੀਆ ਦੀ ਸੈਨੇਟ ਅਪਰੋਪਰੀਏਸ਼ਨ ਕਮੇਟੀ ਦੇ ਵਿੱਚੋਂ ਫੇਲ ਕਰਾ ਦਿੱਤਾ ਗਿਆ ਹੈਗਾ। ਤੇ ਤੁਸੀਂ ਦੇਖਿਆ ਯਾਰ ਰੀਸੈਂਟਲੀ ਹਜੇ 10 ਦਿਨ ਪਹਿਲਾਂ ਕਿਸ ਤਰ੍ਹਾਂ ਸਤਿੰਦਰਪਾਲ ਸਿੰਘ ਰਾਜੂ ਦੇ ਉੱਤੇ ਹਮਲਾ ਹੋਇਆ ਆ, ਤੇ ਉਹਦੀ FBI ਜਿਹੜੀ ਸੈਕਰਾਮੈਂਟੋ ਦਾ ਆਫਿਸ ਆ ਉਹ ਇਨਵੈਸਟੀਗੇਟ ਵੀ ਕਰ ਰਿਹਾ ਹੈਗਾ। ਸੋ ਸਾਡਾ ਸਾਰਿਆਂ ਦਾ ਜਿਹੜਾ ਫਰਜ਼ ਬਣਦਾ ਆ ਵੀ ਜਿਹੜੀ ਆਜ਼ਾਦੀ ਆ ਇਹ ਹਰ ਇੱਕ ਦਾ ਹੱਕ ਨਹੀਂ ਹੈਗਾ, ਇਹ ਰਿਸਪੌਂਸਿਬਿਲਟੀ ਵੀ ਆ। ਸਾਡੀ ਆਜ਼ਾਦੀ ਦੇ ਲਈ ਕਈ ਲੋਕਾਂ ਨੇ ਪਹਿਲਾਂ ਕੁਰਬਾਨੀਆਂ ਕੀਤੀਆਂ ਹੈਗੀਆਂ, ਤੇ ਅਸੀਂ ਜਿਹੜਾ ਆ ਆਪਣੇ ਜਿਹੜੇ ਵਿਊ ਪੁਆਇੰਟ ਆ ਉਹਨਾਂ ਨੂੰ ਕਿਸ ਤਰ੍ਹਾਂ ਯਾਦ ਰੱਖਣਾ, ਆਉਣ ਵਾਲੀਆਂ ਜਨਰੇਸ਼ਨਸ ਕਿਸ ਤਰ੍ਹਾਂ ਯਾਦ ਰੱਖਣ, ਇਹ ਸਾਨੂੰ ਫਾਈਟ ਕਰਨਾ ਪੈਣਾ ਹੈਗਾ। ਸੋ ਇਹ ਬਹੁਤ ਮਾੜੀ ਗੱਲ ਹੋਈ ਆ। ਇੱਕ ਕੈਲੀਫੋਰਨੀਆ ਦੀ ਅਸੈਂਬਲੀ ਵੂਮਨ ਜਸਮੀਤ ਕੌਰ ਬੈਂਸ ਵੱਲੋਂ ਲਿਆਂਦਾ ਗਿਆ ਸੀ, ਤੇ ਕੈਲੀਫੋਰਨੀਆ ਦੀ ਸੈਨੇਟ ਅਪਰੋਪਰੀਏਸ਼ਨ ਕਮੇਟੀ ਦੇ ਵਿੱਚ ਇਹ ਬਿੱਲ ਫੇਲ ਹੋ ਗਿਆ। ਤੇ ਫੇਲ ਕਰਾਉਣ ਦੇ ਵਿੱਚ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹਨਾਂ ਦੇ ਨਾਂ ਅਸੀਂ ਤੁਹਾਨੂੰ ਦੱਸਦੇ ਕੋਸ਼ਿਸ਼ ਕਰਾਂਗੇ। ਜਿਹੜੀ ਸਾਡੀ YouTube ਆ ਉਹਦੇ ਉੱਤੇ ਜਿਹੜਾ ਉਹ ਲੈਟਰ ਉਹਨਾਂ ਨੇ ਲਿਖਿਆ ਸੀ, ਉਹ ਲੈਟਰ ਦੀ ਕਾਪੀ ਵੀ ਤੁਹਾਨੂੰ ਜਿਹੜੀ ਆ
ਉਹਦੇ ਉੱਤੇ ਪਾ ਦਿੱਤੀ ਜਾਵੇ। ਤੇ ਸਾਡੀ ਪੰਜਾਬੀ ਜਿਹੜੀ USA ਵੱਲੋਂ ਜਿਹੜੀਆਂ ਹਿੰਦੂ ਆਰਗੇਨਾਈਜੇਸ਼ਨਸ ਆ ਉਹਨਾਂ ਨੂੰ ਵੀ ਇਹ ਬੇਨਤੀ ਆ ਵੀ ਭਾਈ ਤੁਸੀਂ ਹਰ ਇਸ਼ੂ ਦੇ ਵਿੱਚ ਜਿਹੜਾ ਆ ਉਹ ਭਾਰਤ ਦੇ ਖਿਲਾਫ ਜਾਂ ਇੰਡੀਆ ਨੂੰ ਨਾ ਲਿਆਇਆ ਕਰੋ। ਅਮਰੀਕਾ ਦੇ ਵਿੱਚ ਹਿੰਦੂ, ਸਿੱਖ, ਮੁਸਲਮਾਨ, ਈਸਾਈ ਬੜੇ ਪਿਆਰ ਦੇ ਨਾਲ ਰਹਿੰਦੇ ਹੈਗੇ ਆ। ਨਹੀਂ ਜੇ ਤੁਹਾਨੂੰ ਪ੍ਰੂਫ ਤੇ ਤੁਸੀਂ ਗੁਰੂ ਘਰਾਂ ਦੇ ਵਿੱਚ ਜਾ ਕੇ ਦੇਖ ਲਿਆ ਕਰੋ। ਮੈਂ ਬੇਰੀਏ 'ਚ ਰਹਿੰਦਾ ਆ, ਸੈਨੋਜ਼ੇ ਗੁਰੂ ਘਰ, ਫਰੀਮੌਂਟ ਗੁਰੂ ਘਰ, ਹੇਵਰਡ ਜਾ ਕੇ ਦੇਖੋ ਕਿੰਨੀ ਵੱਡੀ ਗਿਣਤੀ 'ਚ ਉੱਥੇ ਜਿਹੜੇ ਹਿੰਦੂ ਪਰਿਵਾਰ ਆ ਗੁਰਦੁਆਰਾ ਸਾਹਿਬ ਜਾਂਦੇ ਆ। ਲਿਵਰਮੋਰ ਗੁਰਦੁਆਰਾ ਸਾਹਿਬ ਮੋਰ ਦੈਨ 60-70% ਜਾਂਦੇ ਆ। ਤੇ ਜਾ ਕੇ ਦੇਖੋ ਕਿੰਨੇ ਪਿਆਰ ਦੇ ਨਾਲ, ਕਿਸੇ ਨੂੰ ਮਾੜਾ ਸ਼ਬਦ ਵੀ ਨਹੀਂ ਕਿਹਾ ਜਾਂਦਾ। ਸਾਰੇ ਬਰਾਬਰ ਬੈਠ ਕੇ ਪ੍ਰਸ਼ਾਦਾ ਛਕਦੇ ਆ, ਸੇਵਾ ਕਰਦੇ ਹੈਗੇ ਆ। ਪਰ ਇਹ ਜਿਹੜੀ ਜ਼ਹਿਰ ਫੈਲਾਉਣ ਵਾਲੀ ਗੱਲ ਆ ਇਹ ਨਾ ਕਰੋ। ਜੇ ਅਮਰੀਕਨ ਸਿਟੀਜ਼ਨ ਦੇ ਉੱਤੇ ਹਮਲੇ ਹੁੰਦੇ ਆ, ਉਹ ਨੋ ਮੈਟਰ ਚਾਹੇ ਉਹ ਸਿੱਖ ਆ ਜਾਂ ਹਿੰਦੂ ਆ ਤੇ ਚਾਹੇ ਮੁਸਲਮਾਨ ਆ, ਜੇ ਕਿਸੇ ਦੁਨੀਆ ਦੀ ਸਰਕਾਰ ਉਸ ਇਹਨਾਂ ਹਮਲਿਆਂ ਦੇ ਵਿੱਚ ਇਨਵੋਲਵ ਹੈਗੀ ਆ ਤੇ ਤੁਹਾਨੂੰ ਬੋਲਣਾ ਚਾਹੀਦਾ ਐਜ਼ ਏ ਅਮਰੀਕਨ ਸਿਟੀਜ਼ਨ। ਜੀ, ਉਹਦੇ ਵਿੱਚ ਦੇਖੋ ਹਰਜੋਤ ਸਿੰਘ ਜਿਹੜੀ ਉਹਨਾਂ ਨੇ ਚਿੱਠੀ ਲਿਖੀ, ਉਹ ਕਹਿੰਦੇ ਜੀ ਐਂਟੀ ਇੰਡੀਆ ਜਿਹੜੀ ਗੱਲਬਾਤ ਦੇ ਹੇਠਾਂ ਐਂਟੀ ਹਿੰਦੂ ਹੇਟ ਆ ਇਹਨਾਂ ਵਿੱਚ ਜਿਹੜੀ ਚੱਲ ਰਹੀ। ਕਹਿੰਦੇ ਜੀ ਹਿੰਦੂ ਫੋਬੀਆ ਇੱਥੇ ਕੈਲੀਫੋਰਨੀਆ 'ਚ ਵੱਧ ਰਿਹਾ। ਹੇਟ ਕ੍ਰਾਈਮ ਦੇ ਸਟੈਟਿਸਟਿਕਸ ਕਹਿੰਦੇ ਆ ਜੀ ਹਿੰਦੂਆਂ ਦੇ ਉਲਟ ਜ਼ਿਆਦਾ ਹੇਟ ਹੋ ਰਹੀ ਹੈ, ਜਦਕਿ ਰੀਸੈਂਟ FBI ਦੇ ਡਾਟਾ ਦੇ ਵਿੱਚੋਂ ਦੇਖਿਆ ਜਾਵੇ ਤਾਂ ਉਹਦੇ ਵਿੱਚ ਉਹਨਾਂ ਨੇ ਸਪਸ਼ਟਤਾ ਦੇ ਨਾਲ ਲਿਖਿਆ ਵੀ ਸਭ ਤੋਂ ਵੱਧ ਜਿਹੜੇ ਹੇਟ ਆ ਉਹ ਜਿਊਜ਼ ਦੇ ਉਲਟ, ਦੂਜੇ ਨੰਬਰ ਦੇ ਉੱਤੇ ਇਸਲਾਮ ਮੁਸਲਮਾਨਾਂ ਦੇ ਉਲਟ, ਤੇ ਤੀਜੇ ਨੰਬਰ ਦੇ ਉੱਤੇ ਜਿਹੜੇ ਉਹ ਸਿੱਖਾਂ ਦੇ ਉਲਟ। 1217 ਐਂਟੀ ਜੂਇਸ਼ ਹੇਟ ਕ੍ਰਾਈਮ ਸੀਗੇ, 200 ਐਂਟੀ ਇਸਲਾਮਿਕ ਹੇਟ ਕ੍ਰਾਈਮ ਸੀ ਤੇ 198 ਐਂਟੀ ਸਿੱਖ ਹੇਟ ਕ੍ਰਾਈਮ ਸੀ। ਤੇ ਉਸ ਤੋਂ ਬਾਅਦ 29 ਐਂਟੀ ਹਿੰਦੂ ਹੇਟ ਕ੍ਰਾਈਮ ਜਿਹੜੇ ਉਹ ਦੇਖੇ ਗਏ ਹੈਗੇ ਆ। ਤੇ ਇਹ ਜਿਹੜੇ ਆਪਣੀ ਚਿੱਠੀ ਦੇ ਵਿੱਚ ਇਸ ਤਰੀਕੇ ਦਾ ਜਿਹੜਾ ਉਹ ਦਾਵਾ ਕਰ ਰਹੇ ਹੈਗੇ ਆ। ਇਹ ਲੈਕ ਆਫ ਐਕਸ਼ਨ ਦੀ ਗੱਲ ਕਰ ਰਹੇ ਆ ਵੀ ਕਿਸ ਤਰੀਕੇ ਦੇ ਨਾਲੇ ਕਹਿੰਦੇ ਵੀ ਉਹਨਾਂ ਨੇ ਦੇਖੋ ਕਿਉਂ ਸਮਝਾ ਰਹੇ ਆ, ਕਹਿੰਦੇ ਵੀ ਕਿਉਂ ਅਮਰੀਕਾ ਨੂੰ ਇੰਡੀਆ ਦੇ ਨਾਲ ਰਹਿਣਾ ਚਾਹੀਦਾ। ਕਹਿੰਦੇ ਜੀ ਸਾਡਾ ਸਟ੍ਰੈਟੇਜਿਕ ਤੁਸੀਂ ਪਾਰਟਨਰ ਆ, ਸਾਡੇ ਕੋਲ ਤੁਸੀਂ ਡਾਲਰ ਜਿਹੜੇ ਉਹ ਕਮਾਉਣੇ ਆ। ਇਸ ਤਰੀਕੇ ਦੇ ਨਾਲ ਕਹਿੰਦੇ ਵੀ ਇਹ ਪਾਲਿਸੀ ਇਸ ਦੇ ਵਿੱਚ ਇਨਕਨਸਿਸਟੈਂਸ ਜਿਹੜੀ ਆ ਉਹ ਬਣੀ ਪਈ ਆ। 15 ਅਗਸਤ ਦਾ ਦਿਨ ਸੀ ਹਰਜੋਤ ਸਿੰਘ ਜੀ, ਜਿਸ ਦਿਨ ਇਹ ਜਿਹੜਾ ਬਿੱਲ ਆ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਗਿਆ ਸੀਗਾ। ਇਸੇ ਲਈ ਇਹ ਜਿਹੜੇ ਵੱਧ ਚੜ ਕੇ ਇਸ ਨੂੰ ਮਨਾ ਵੀ ਜਿਹੜਾ ਉਹ ਰਹੇ ਆ। ਇਹ ਐਂਟੀ ਹਿੰਦੂ ਹੇਟ ਦੀ ਆੜ ਦੇ ਵਿੱਚ ਇੰਡੀਆ ਦਾ ਹੀ ਜਿਹੜਾ ਪੱਖ ਆ ਉਹ ਪੂਰਦੇ ਜਿਹੜੇ ਉਹ ਲਗਾਤਾਰ ਆ ਰਹੇ ਆ। ਸੋ ਇਹ ਸਾਰਾ ਕੁਝ ਇਸ ਟਾਈਮ ਆਪਣੇ ਸਾਹਮਣੇ ਚੱਲ ਰਿਹਾ ਆ ਤੇ ਸਿੱਖਾਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਆ। ਨਹੀਂ ਤਾਂ ਡੁੱਲੇ ਬੇਰਾਂ ਦਾ ਅਜੇ ਵਿਗੜਿਆ ਨਹੀਂ, ਇਕੱਠੇ ਕਰ ਲਓ। ਜੇ ਪਾਣੀ ਪੁੱਲ ਹੇਠੋਂ ਲੰਘ ਗਿਆ ਫਿਰ ਕੰਮ ਜਿਹੜਾ ਉਹ ਦੇਰ ਹੋ ਜਾਣਾ ਆ। ਭਾਈ ਇਕੱਠੇ ਹੋਵੋ ਤੇ ਬਾਕੀ ਚੀਜ਼ਾਂ ਨੂੰ ਜਿਹੜਾ ਛੱਡ ਕੇ, ਆਮ ਜਿਹੜੀਆਂ ਛੋਟੀਆਂ ਲੜਾਈਆਂ ਨੂੰ ਛੱਡ ਕੇ ਜਿਹੜੀ ਵੱਡੀ ਲੜਾਈ ਹੈ ਇਸ ਟਾਈਮ ਉੱਥੇ ਦੀ ਸਰਕਾਰ ਦੇ ਨਾਲ ਚੱਲ ਰਹੀ ਆ, ਉਸ ਦੇ ਵੱਲ ਨੂੰ ਜਿਹੜਾ ਗੌਰ ਜਿਹੜਾ